हमजा तो मैंने जोड़ा मिला सी वो कहते सी कि ਅਸੀਂ दुनिया ते सुने कि पाकिस्तान टेररिस्ट मुल्क है। नहीं उन्होंने कहा सब कुछ झूठ है। दुनिया का अगर अमन ते शांति वाला देश है तो सिर्फ पाकिस्तान है। हुण दिल की ख्वाहिश है कि मैनू साल फिर इंतजार करना पैना है। ते हुण जिहड़ा मैनू पसीना आ रहा सिर्फ इन्हां दी जुदाई दा आ रहा कि इन्हें अज रात भी तू विछड़ जाना है। मैं ना कि सरदार हूँ महीना भट्टी को रहन भट्टी उन्होंने खिदमत करे वो कुछ शायद संगते होंगे क्योंकि असीं इन्हों लाहौर का चप्पा घुमा दिता है। और एक मैसेज देना चाहते हैं असीं पूरे दुनिया को कि कोई भी पाकिस्तानी हो गैर मुल्कियों से मेहमान नवाज जरूर होगा। तो जदों विछड़ का नाम आता है फिर 47 याद आता है। जी असीं इस वक्त मौजूद हाँ लाहौर के टकसाली बाजार दे विच और इथों साडे नाल मौजूद ने एक सरदार जी जिहड़े लाहौर च शॉपिंग करते पे ने। आओ इन्हां दे नाल गलबात साझी करने और इन्हां नूं पुछने इन्हां ने की खरीदिया ते किन्ना खरीदिया है। सत श्री अकाल जी। सत श्री अकाल। की नाम है तुहाडा? मेरा नाम बख्शीश सिंह। ते कित्थों आए हो? ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਤੇ ਤੁਸੀਂ ਇਹ ਫਿਰੋਜ਼ਪੁਰ ਰੋਡ ਤੋਂ ਆਏ ਹੋ? ਨਹੀਂ ਜੀ ਅਸੀਂ ਵਾਗਾ ਬੜਾ ਰੋਡ ਨਹੀਂ ਇੱਥੇ ਫਿਰੋਜ਼ਪੁਰ ਰੋਡ ਸਾਡੇ ਇੱਧਰ ਵੀ ਹੈ। ਹਾਂਜੀ ਹੈਗਾ ਰੋਡ ਸਾਡੇ ਵੀ ਕਸੂਰ ਰੋਡ ਵੱਜਦਾ। ਅੱਛਾ ਉਧਰੋਂ ਇੱਧਰ ਨੂੰ ਆਓ ਉਧਰੋਂ ਆਈ ਕੇ ਤੇ ਫਿਰ ਨੇੜਾ ਨਹੀਂ ਉਧਰੋਂ ਜਿਹੜਾ ਇੰਡੀਆ ਦੀ ਸਾਈਡ ਤੋਂ ਫਿਰ ਉਧਰੋਂ ਕਸੂਰ ਵੱਜਦਾ ਤੇ ਜੇ ਇਧਰੋਂ ਉਧਰ ਨੂੰ ਜਾਓ ਤੇ ਫਿਰ ਫਿਰੋਜ਼ਪੁਰ ਵੱਜਦਾ। ਹਾਂਜੀ ਫਿਰੋਜ਼ਪੁਰ ਵੱਜਦਾ। ਠੀਕ ਹੋ ਗਿਆ ਹੈ। ਤੇ ਕਿੱਦਾਂ ਦਾ ਲੱਗਾ ਪਾਕਿਸਤਾਨ ਆ ਕੇ? ਬਹੁਤ ਵਧੀਆ ਜੀ। ਠੀਕ ਹੈ। ਹਾਂਜੀ ਬਹੁਤ ਵਧੀਆ ਆਵਾਮ ਨੇ ਬੜਾ ਪਿਆਰ ਦਿੱਤਾ ਸਾਨੂੰ ਇਹਨਾਂ ਨੇ। ਤੇ ਕੀ ਘੁੰਮੇ ਕੀ ਵੇਖਿਆ ਸਾਰਾ ਦੱਸੋ ਤੇ ਸਹੀ। ਸਾਰਾ ਲਾਹੌਰ ਸ਼ਹਿਰ ਘੁੰਮਿਆ ਸੀ। ਅੱਛਾ ਬਹੁਤ ਵਧੀਆ ਸਾਨੂੰ ਫੀਲ ਹੋਇਆ। ਬਹੁਤ ਵਧੀਆ ਜ਼ਿਆਦਾ ਤੇ ਸਹੀ ਪਿਆਰ ਸਾਨੂੰ ਬਹੁਤ ਜ਼ਿਆਦਾ। ਤੇ ਲੋਕ ਕਿੱਦਾਂ ਦੇ ਨੇ? ਬਹੁਤ ਵਧੀਆ ਲੋਕ। ਸਾਨੂੰ ਤਾਂ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਆਪਦੇ ਪੰਜਾਬ 'ਚ ਫਿਰਦੇ ਹਾਂ ਕਿੱਧਰ ਫਿਰਦੇ ਹਾਂ। ਅੱਛਾ ਸਾਨੂੰ ਮਹਿਸੂਸ ਹੁੰਦਾ ਵੀ ਆਪਦੇ ਘਰ ਆਏ ਹਾਂ। ਲੋਕ ਮਿਲਦੇ ਕਿੱਦਾਂ ਨੇ ਆ ਕੇ ਤੁਹਾਨੂੰ? ਬਹੁਤ ਜ਼ਿਆਦਾ ਪ੍ਰੇਮ ਬਹੁਤ ਜ਼ਿਆਦਾ ਅਸੀਂ ਤਾਂ ਬਿਆਨ ਨਹੀਂ ਕਰ ਸਕਦੇ। ਸਹੀ ਹੈ। ਹਾਂਜੀ ਤੇ ਫਿਰ ਹੁਣ ਕੀ ਖਾਦਾ ਪੀਤਾ ਕੀ ਹੈ ਵੇਖਿਆ ਕੀ ਹੈ ਕੋਈ ਦੱਸੋ ਥੋੜਾ। ਅਸੀਂ ਆ ਸ਼ਾਪਿੰਗ ਕਰਨ ਆਏ ਸੀ ਗੁਰਦੁਆਰਾ ਸਾਹਿਬ ਤੋਂ। ਮਤਲਬ ਕੋਈ ਜੁੱਤੀਆਂ ਵਗੈਰਾ ਹੋਰ ਕੋਈ ਅਜੇ ਖਰੀਦ ਬਹੁਤ ਕਰ ਰਹੇ ਆ ਜੀ। ਅੱਛਾ ਹਾਂਜੀ ਫਰੋਖਤ ਕੀ ਕਰਦੇ ਪਏ ਹੋ? ਹੋਰ ਖਰੀਦਦਾਰੀ ਤਾਂ ਠੀਕ ਹੈ ਤੇ ਫਰੋਖਤ ਕੀ ਕਰਦੇ? ਆਮ ਕਹਿ ਹੀ ਦਿੰਦੇ ਨਾ ਆਪਣੇ ਪੰਜਾਬੀ ਵੀ ਖਰੀਦ ਤੋਂ ਫਰੋਖਤ। ਅੱਛਾ ਹਾਂਜੀ ਮੈਂ ਹਰ ਕੋਈ ਸਮਾਨ ਲੈ ਕੇ ਉਹ ਨਾਲ ਵੇਚਦੇ ਪਏ ਇੱਥੇ। ਹਾਂਜੀ ਖਰੀਦਦੇ ਜੀ। ਹਾਂਜੀ ਅੱਛਾ ਤੇ ਇਹ ਸਾਡੇ ਨਾਲ ਮੌਜੂਦ ਨੇ ਇੱਕ ਪਾਕਿਸਤਾਨੀ ਭਰਾ ਤੇ ਇਹ ਵੀ ਇਹਨਾਂ ਦੇ ਨਾਲ ਨੇ। ਆਓ ਇਹਨਾਂ ਨਾਲ ਗੱਲ ਕਰਨੇ ਆ। ਹਾਂਜੀ ਭਾਜੀ ਕੀ ਹਾਲ ਹੈ? दुआएं जनाब अलहमदुलिल्लाह शुक्र है। ਕੀ ਨਾਮ ਹੈ? मोहम्मद इरफान सर मेरा नाम। ਮੁਹੰਮਦ ਇਰਫਾਨ ਭੱਟੀ ਜੀ ਤੁਸੀਂ ਭੱਟੀ ਤੇ ਦੱਸਿਆ ਨਹੀਂ। ਜੀ ਪਿੰਡੀ ਭੱਟੀਆਂ ਤੋਂ ਸਾਡਾ ਤਲਕ ਹੈ। ਅੱਛਾ ਤੇ ਅਸੀਂ ਇਹਨਾਂ ਸਰਦਾਰਾਂ ਨਾਲ 2011 ਤੋਂ ਅਟੈਚਮੈਂਟ ਆ। ਠੀਕ ਹੈ। ਇਹ ਇਹਨਾਂ ਦੇ ਵਿੱਚੋਂ ਪਹਿਲੇ ਇੱਕ ਅਮਰਜੀਤ ਸਾਹਿਬ ਆਏ ਨੇ ਉਹਨਾਂ ਨੂੰ ਲਾਹੌਰ ਘੁਮਾਇਆ ਸੀ। ਹੁਣ ਅਮਰਜੀਤ ਸਾਹਿਬ ਦੇ ਨਾਲ ਇਹ ਆਏ ਨੇ ਸਰਦਾਰ 4-5 ਨੇ। ਇਹਨਾਂ ਨੂੰ ਲਾਹੌਰ ਦਾ ਚੱਪਾ ਘੁਮਾਇਆ ਔਰ ਇਹਨਾਂ ਨੂੰ ਵੱਡੀ ਗੱਲ ਇਹ ਕਿ ਅਸੀਂ ਦੱਸਿਆ ਕਿ ਅਸੀਂ ਭੱਟੀ ਜਿਹੜੇ ਆ ਅਸੀਂ ਮਹਿਮਾਨ ਨਵਾਜ਼ ਕਿਤਨੇ ਆ। और एक मैसेज देना चाहते हैं पूरे दुनिया को कि कोई भी पाकिस्तानी हो गैर मुल्कियों से मेहमान नवाज जरूर होगा। अगर पाकिस्तानी है ये मैं पाकिस्तानी दे फख्र करना कि उन्हें जिथे भी असीं गए आ हुण टकसाली गेट ज़्यादातर लोग जिहड़े ने वो इन्ने ही कहते हैं कि टाइम नहीं तो चाह पी के जाओ। ਭੱਟੀ ਸਾਹਿਬ ਇਹ ਘੁਮਾਇਆ ਤੁਸੀਂ ਇੰਨਾ ਤੇ ਗੱਲ ਕੋਈ ਨਹੀਂ ਆਈ ਇਧਰੋਂ। बस वो कुछ शायद संगते होंगे क्योंकि असीं इन्हां नूं लाहौर का चप्पा घुमा दिता है। ਅੱਜ ਚੌਥਾ ਦਿਨ ਨੇ ਭੁੱਖਾ ਹੈ ਕੋਈ ਅਮੀਰ ਹੈ ਉਹਦਾ ਲੰਗਰ ਸਦਾਬਹਾਰ ਜਾਰੀ ਹੈ ਔਰ ਐਸਾ ਜਾਰੀ ਹੈ ਕਿ ਤਾਂ ਕਿਆਮਤ ਤੱਕ ਉਹਨਾਂ ਦਾ ਲੰਗਰ ਜਾਰੀ ਰਹਿਣਾ ਹੈ। ਕਿਉਂਕਿ ਬਾਬੇ ਨਾਨਕ ਨੇ ਜੋ ਤਾਲੀਮ ਦਿੱਤੀ ਹੈ ਨਾ ਅਗਰ ਅੱਜ ਵੀ ਉਹਦੇ ਤੇ ਅਮਲ ਪੈਦਾ ਹੋ ਜਾਈਏ ਤੇ ਅਮਨ ਤੇ ਸ਼ਾਂਤੀ ਜ਼ਰੂਰ ਆਵੇਗੀ। ਇਹ ਮੇਰਾ ਆਪਣਾ ਤਜਰਬਾ ਨਹੀਂ ਇਹ ਤਾਂ ਕਿਉਂਕਿ ਬਜ਼ੁਰਗ ਜਿਹੜੇ ਨੇ ਅੱਲਾ ਦੇ ਵਲੀ ਨੇ ਔਰ ਉਹਨਾਂ ਦੇ ਮੂੰਹ ਚੋਂ ਜੋ ਵੀ ਨਿਕਲਿਆ ਉਹ ਸੱਚ ਹੈ ਬਰਹਕ ਹੈ। ਉਹਨਾਂ ਆਪਣੇ ਮਾਲਕ ਨਾਲ ਆਪਣੇ ਪਰਮਾਤਮਾ ਨੂੰ ਇੱਕ ਆਪਣੇ ਨਾਲ ਅਟੈਚਮੈਂਟ ਰੱਖੀ। ਉਹਨਾਂ ਦੁਨੀਆ ਨੂੰ जिस तरह असी कह सकते हैं कि मौला अली ने दुनिया को तलाक दी सी इस तरह हर वली ने हर पीर पैगंबर ने दुनिया को छड्डिया है। दुनिया को छड्डांगे तो साडे कोल लालच ते हर चीज़ झूठ वगैरह धोखा दूर होवेगा और अमन की फजा कायम होवेगी। ਜੀ ਭੱਟੀ ਸਾਹਿਬ ਨੇ ਇਹਨਾਂ ਨੇ ਆਪਣੇ ਪੁਰਾਣੇ ਇਹਨਾਂ ਦਾ ਰਿਲੇਸ਼ਨ ਹੈ 2011 ਤੋਂ ਤੇ ਉਹਨਾਂ ਦੇ ਨਾਲ ਚੱਲਦੇ ਆ ਰਹੇ ਨੇ ਤੇ ਹੁਣ ਜਦੋਂ ਦੇ ਲਾਹੌਰ ਆਏ ਨੇ ਤੇ ਇਹਨਾਂ ਨੂੰ ਲੈ ਕੇ ਘੁੰਮ ਫਿਰ ਰਹੇ ਨੇ। ਤੇ ਭੱਟੀ ਸਾਹਿਬ ਕਿੰਨੀ ਕੁ ਖਿਦਮਤ ਕਰ ਚੁੱਕੇ ਹੋ ਤੇ ਕਿੰਨਾ ਕੁ ਬਾਕੀ ਰਹਿ ਗਈ ਹੈ? खिदमत के बारे च तक असी कुछ भी नहीं कह नहीं मैं ना खिदमत का एक कह भी नहीं इन्हां दे कर सकिया। जितना मेरा दिल चाहता है कि मैं इन्हां दी खिदमत करा उतना मैनू मेरा वक्त भी नहीं मिला। 3 दिन सिर्फ वक्त मिला 4 दिन तो 4 दिनों किन्ना को मैं इन्हां दी खिदमत करा कुछ भी नहीं। कम अज़ कम मैं ना कि सरदार हूँ महीना भट्टी को रहन भट्टी इन्हां दी खिदमत करे। मैनू इतना पता है कि मेहमान जिहड़ा ना वो अपना रिजक लैके आउंदा है ਤੇ ਮੇਰਾ ਇਹਨਾਂ ਮਹਿਮਾਨਾਂ ਦੀ ਵਜ੍ਹਾ ਤੋਂ ਅੱਲਾਹ ਪਾਕ ਨੇ ਇੰਨਾ ਰਿਜ਼ਕ ਵਧਾ ਦਿੱਤਾ ਹੈ ਕਿ ਮੈਂ ਉਹਦੇ ਤੇ ਹਰ ਅਤਾਤ ਰਾਜ਼ੀ ਹਾਂ।
ਹਾਂਜੀ ਦੇਖੋ ਇਹ ਭੱਟੀ ਸਾਹਿਬ ਗੱਲਾਂ ਕਰਦੇ ਪਏ ਨੇ ਕਿ ਤੁਸੀਂ ਟਾਈਮ ਸਮੇਂ ਤੁਹਾਡੇ ਕੋਲ ਘੱਟ ਹੈ। ਟਾਈਮ ਘੱਟ ਹੈ ਜੀ, ਟਾਈਮ ਬਹੁਤ ਥੋੜਾ ਸੀਗਾ। ਅੱਛਾ ਤੇ ਇਹ ਜਿਨ੍ਹਾਂ ਨੇ ਬਹਿਜਾ ਕਰਾਤੀ, ਮਤਲਬ ਕਹਿੰਦੇ ਜਿਵੇਂ ਵੀ ਕੋਈ ਕਿਸੇ ਗੱਲੋਂ ਵੀ ਇਹਨਾਂ ਨੇ ਕਮੀ ਨਹੀਂ ਰਹਿਣ ਦਿੱਤੀ। ਉਹ ਕਹਿੰਦੇ ਮੈਂ ਕਰ ਹੀ ਕੁਛ ਨਹੀਂ ਸਕਿਆ। ਉਹ ਤਾਂ ਕਹਿੰਦੇ ਮੈਂ ਮਾਨਵਾਜੀ ਜਿੰਨੀ ਇਹਨੇ ਕੀਤੀ ਹੈ ਹਾਂ ਇਹਨੇ ਕੋਈ ਕਰ ਹੀ ਨਹੀਂ ਸਕਦਾ। ਬੱਲੇ ਸਹੀ ਹੈ। ਬਹੁਤ ਜ਼ਿਆਦਾ ਮੈਨੂੰ ਮਾਨਵਾਜੀ ਕੀਤੀ ਨੇ ਜੀ। ਹਾਂਜੀ ਹੋਈ ਕੋਈ ਖਿਦਮਤ ਭੱਟੀ ਐਵੇਂ ਗੱਲਾਂ ਤੇ ਨਹੀਂ ਮਾਰਦਾ ਪਿਆ। ਬਹੁਤ ਖਿਦਮਤ ਹੋਈ ਹੈ, ਬੜੀ ਸੇਵਾ ਕੀਤੀ ਇਹਨਾਂ ਨੇ, ਹੱਦੋਂ ਵੱਧ ਕੀਤੀ, ਵਜੂਦ ਤੋਂ ਵੱਧ ਕੀਤੀ ਹੈ। ਅੱਛਾ ਆਪਦੇ ਵਜੂਦ ਤੋਂ ਵੱਧ ਕੀਤੀ ਹੈ, ਆਪਦੇ ਭਰਾਵਾਂ ਵਾਸਤੇ, ਬੱਚਿਆਂ ਵਾਸਤੇ, ਸਾਡਿਆਂ ਵਾਸਤੇ ਜੋੜੇ, ਕੱਪੜਾ, ਲੀੜਾ, ਹਰੇਕ ਸ਼ੈ ਲੈ ਕੇ ਦਿੰਦੇ ਪਏ ਨੇ। ਤੇ ਮੈਂ ਉਹਦੇ ਭਰਾਵਾਂ ਨੂੰ ਇੱਥੋਂ ਕੋਈ ਕੱਪੜੇ ਪਹਿਨਣ ਨੂੰ, ਪਾਉਣ ਨੂੰ ਜੁੱਤੀਆਂ ਘੱਲਣੀਆਂ ਨੇ, ਜੋੜੇ ਘੱਲਣੇ ਨੇ, ਉਹ ਘੱਲਦੇ ਪਏ ਨੇ, ਉਹ ਲੈ ਕੇ ਚੱਲੇ ਆ। ਤੇ ਭੱਟੀ ਸਾਹਿਬ ਤੋਂ ਇਲਾਵਾ ਜਿਹੜੇ ਇੱਥੋਂ ਦੇ ਲੋਕ ਨੇ ਹਾਂਜੀ ਉਹ ਕਿਦਾਂ ਲੱਗੇ ਤੁਹਾਨੂੰ? ਚੰਗੇ ਨੇ ਲੋਕ, ਤਾਂ ਬਹੁਤ ਹੀ ਪਿਆਰ ਕਰਦੇ ਨੇ, ਅੱਛਾ ਬਹੁਤ ਪਿਆਰ ਕਰਦੇ ਨੇ। ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਇੱਕ ਦੂਜੇ ਨਾਲ ਮੇਲ ਮਿਲਾਪ ਕਰਦੀਆਂ, ਉਹ ਸਰਕਾਰਾਂ ਦੀਆਂ ਸਰਕਾਰ ਜਾਣੇ। ਬਾਕੀ ਲੋਕ ਪ੍ਰੇਮ ਪਿਆਰ ਕਰਦੇ ਨੇ। ਲੋਕਾਂ ਨੂੰ ਮਹਿਸੂਸ ਹੁੰਦਾ ਹੈ ਵੀ ਜਿਵੇਂ ਇੱਕ ਦੂਜੇ ਨਾਲ ਮੇਲ ਮਿਲਾਪ ਕਰੀਏ, ਆਈਏ ਜਾਈਏ ਇੱਕ ਦੂਜੇ ਦੇਸ਼ ਵਿੱਚ ਤੇ ਮਿਲਦੇ ਮਿਲਾਉਂਦੇ ਰਹੀਏ। ਚੀਜ਼ਾਂ ਤਾਂ ਖਰੀਦ ਲਈਆਂ, ਇਸ ਤੋਂ ਇਲਾਵਾ ਵੀ ਕੁਝ ਨਾਲ ਲੈ ਕੇ ਜਾ ਰਹੇ ਹੋ? ਕੋਈ ਯਾਦਾਂ ਕਿਸ ਤਰ੍ਹਾਂ ਦੀਆਂ ਲੈ ਕੇ ਜਾ ਰਹੇ ਹੋ? ਗੁਰੂ ਦੀ ਅਸੀਸ ਲੈ ਕੇ ਚੱਲੇ ਆ ਨਾਲ ਅਸੀਂ। ਗੁਰੂ ਅਰਜਨ ਪਾਤਸ਼ਾਹ ਦੀ, ਗੁਰੂ ਨਾਨਕ ਦੇਵ ਦੀ ਅਸੀਸ ਨਾਲ ਲੈ ਕੇ ਚੱਲੇ ਆ ਅਸੀਂ। ਮੱਥਾ ਟੇਕਣ ਆਏ ਸੀ, ਮੱਥਾ ਟੇਕ ਕੇ ਉਹਨਾਂ ਦੀ ਅਸੀਸ ਸਾਡੇ ਨਾਲ ਏ ਤੇ ਉਹ ਲੈ ਕੇ ਜਾਣੇ ਪਏ। ਸਹੀ ਇਹ ਤੋਂ ਵੱਡੀ ਹੋਰ ਕੋਈ ਸ਼ੈ ਨਹੀਂ ਗੀ। ਸਹੀ। ਲੋਕਾਂ ਦਾ ਪਿਆਰ, ਲੋਕੀ ਜਿਵੇਂ ਮਿਲੇ ਨੇ, ਜਾਂ ਕੀ ਸੁਨੇਹਾ ਦਿਓਗੇ ਆਪਣੇ ਚੜ੍ਹਦੇ ਪੰਜਾਬ ਦੇ ਲੋਕੀ ਜਿਹੜੇ ਉਹ ਅਸੀਂ ਤਾਂ ਨੇ ਡਰਦੇ ਪਏ ਨੇ? ਪੰਜਾਬ ਦੇ ਲੋਕ ਤੇ ਲਹਿੰਦੇ ਪੰਜਾਬ ਦੇ ਲੋਕ ਆਪਦੀਆਂ ਸਰਕਾਰਾਂ ਤੇ ਦਬਾਅ ਪਾ ਕੇ ਇਹ ਕਹਿਣ ਵੀ ਸਾਨੂੰ ਇੱਕ ਦੂਜੇ ਦੇ ਮੁਲਕ ਦੇ ਵਿੱਚ ਆਉਣ ਜਾਣ ਵਾਸਤੇ ਖੁੱਲ੍ਹ ਦਿੱਤੀ ਜਾਏ। ਜਿਹੜੇ ਸਾਡੇ ਤੀਰਥ ਸਥਾਨ ਨੇ, ਅਸੀਂ ਮੁਸਲਮਾਨਾਂ ਦੇ ਜੇ ਤੀਰਥ ਸਥਾਨ ਸਾਡੇ ਹਿੰਦੁਸਤਾਨ 'ਚ ਨੇ, ਇਹ ਉੱਥੇ ਜਾਣ। ਜਿਹੜੇ ਸਿੱਖਾਂ ਦੇ ਤੀਰਥ ਸਥਾਨ ਨੇ, ਇਹ ਇੱਥੇ ਖੁੱਲ੍ਹੇ ਦਿਲ ਨਾਲ ਇੱਥੇ ਆਉਣ, ਮੱਥਾ ਟੇਕਣ, ਤੇ ਤਾਂ ਹੀ ਚੰਗਾ ਲੱਗੇਗਾ। ਵਰਨਾ ਕੋਈ ਏਡੀ ਵਧੀਆ ਗੱਲ ਨਹੀਂ ਗੀ। ਪਤਾ ਨਹੀਂ ਕਿਉਂ ਨਹੀਂ ਇੱਕ ਦੂਜੇ ਦੇ ਨਾਲ ਨੇੜੇ ਲੱਗਦੇ ਪਏ, ਕਿਉਂ ਨਹੀਂ ਇੱਕ ਦੂਜੇ ਦੇ ਨਾਲ ਇਹ ਰਾਬਤਾ ਕਿਉਂ ਨਹੀਂ ਬਣਦਾ ਪਿਆ। ਇਹ ਸਰਕਾਰਾਂ ਜਾਣਨ ਤੇ ਸਰਕਾਰਾਂ ਦਾ ਕੰਮ ਜਾਣੇ। ਬਾਕੀ ਭੱਟੀ ਹਾਂ ਅਸੀਂ ਤਾਂ ਇਹੀ ਕਹਿੰਦੇ ਆ ਬਈ ਮੇਲ ਮਿਲਾਪ ਵਧਣਾ ਚਾਹੀਦਾ, ਘਟਣਾ ਨਹੀਂ ਚਾਹੀਦਾ। ਹਾਂਜੀ ਭੱਟੀ ਸਾਹਿਬ, ਹੁਣ ਤੁਹਾਡੇ ਦਿਲ ਦੇ ਜਿਹੜੀ ਖੁਆਇਸ਼ ਉਹ ਕਿਵੇਂ ਪੂਰੀ ਹੋਏਗੀ? ਹੁਣ ਦਿਲ ਦੀ ਖਾਹਿਸ਼ ਹੈ ਕਿ ਮੈਨੂੰ ਸਾਲ ਫਿਰ ਇੰਤਜ਼ਾਰ ਕਰਨਾ ਪੈਣਾ ਹੈ। ਅੱਛਾ ਤੇ ਹੁਣ ਜਿਹੜਾ ਮੈਨੂੰ ਪਸੀਨਾ ਆ ਰਿਹਾ ਸਿਰਫ ਇਹਨਾਂ ਦੀ ਜੁਦਾਈ ਦਾ ਆ ਰਿਹਾ ਕਿ ਇਹਨੇ ਅੱਜ ਰਾਤ ਵਿੱਚ ਵਿਛੜ ਜਾਣਾ ਹੈ। ਓਏ ਹੋਏ ਤੇ ਜਦੋਂ ਵਿਛੜ ਦਾ ਨਾਮ ਆਉਂਦਾ ਹੈ, ਫਿਰ 47 ਯਾਦ ਆਉਂਦਾ ਹੈ। ਹੋਏ ਹੋਏ ਤੇ ਤੁਹਾਨੂੰ ਪਤਾ ਹੈ ਵਿਛੋੜਾ ਜਿਹੜਾ ਹੈ ਇਹ ਬਹੁਤ ਤਕੜੀ ਚੀਜ਼ ਹੈ। ਤੇ ਬਸ ਇਹਨਾਂ ਵਿਰਾਵਾਂ ਦੀ ਬਸ ਪਿਆਰ ਲੈ ਕੇ ਇੱਕ ਸਾਲ ਗੁਜ਼ਰ ਜਾਣਾ ਸਾਡਾ, ਤੇ ਫਿਰ ਸਾਲ ਬਾਅਦ ਅਸੀਂ ਜ਼ਿੰਦਾ ਹੋ ਜਾਵਾਂਗੇ। ਬੱਲੇ ਬੱਲੇ। ਅਗਰ ਕੋਈ ਸਾਨੂੰ ਹੋਰ ਗੈਰ ਮੁਲਕੀ ਟੱਕਰ ਜਾਏ ਸਰਦਾਰ, ਤੇ ਅਸੀਂ ਉਹਨੂੰ ਵੀ ਵੈਲਕਮ ਕਹਿੰਦੇ ਹਾਂ, ਜ਼ਰੂਰ ਵੈਲਕਮ ਕਵਾਂਗੇ ਔਰ ਆਖਾਂਗੇ ਕਿ ਪਾਕਿਸਤਾਨ ਅਮਨ ਤੇ ਸ਼ਾਂਤੀ ਦਾ ਦੇਸ਼ ਹੈ, ਆ ਕੇ ਚੈੱਕ ਕਰੋ। ਕਿਉਂਕਿ ਪਿੱਛੇ ਜੀ ਹਮਜ਼ਾ ਤੇ ਮੈਨੂੰ ਇੱਕ ਜੋੜਾ ਮਿਲਿਆ ਸੀ, ਉਹ ਕਹਿੰਦੇ ਸੀ ਕਿ ਅਸੀਂ ਦੁਨੀਆ ਤੇ ਸੁਣਿਆ ਕਿ ਪਾਕਿਸਤਾਨ ਟੈਰਰਿਸਟ ਮੁਲਕ ਹੈ। ਨਹੀਂ, ਉਹਨਾਂ ਕਹੇ ਸਭ ਕੁਝ ਝੂਠ ਹੈ। ਦੁਨੀਆ ਦਾ ਅਗਰ ਅਮਨ ਤੇ ਸ਼ਾਂਤੀ ਵਾਲਾ ਦੇਸ਼ ਹੈ ਤਾਂ ਸਿਰਫ ਪਾਕਿਸਤਾਨ ਹੈ, ਜਿੰਦੇ ਵਿੱਚ ਝੂਠ ਨਹੀਂ ਹੈਗਾ। ਲਓ ਜੀ, ਇਹ ਸਨ ਭੱਟੀ ਸਾਹਿਬ ਜਿਹੜੇ ਕਿ ਸਰਦਾਰ ਵੀਰਾਂ ਦੇ ਨਾਲ 3 ਦਿਨ ਤੋਂ ਸਨ। ਤੇ ਉਹ ਕਹਿੰਦੇ ਨੇ ਕਿ ਭੱਟੀ ਸਾਹਿਬ ਕਹਿੰਦੇ ਨੇ ਕਿ ਮੇਰੇ ਕੋਲ ਸਮੇਂ, ਬਲਕਿ ਇਹਨਾਂ ਜਿਹੜੇ ਆਏ ਨੇ ਉਹਨਾਂ ਕੋਲ ਸਮੇਂ ਘੱਟ ਹੈ। ਹੁਣ ਅੱਗੇ 1 ਸਾਲ ਇੰਤਜ਼ਾਰ ਕਰਨਾ ਪੈਣਾ ਹੈ ਦੁਬਾਰਾ ਖਿਦਮਤ ਕਰਨ ਵਾਸਤੇ। ਭੱਟੀ ਸਾਹਿਬ ਹੋ ਸਕਦਾ ਹੈ ਇਹ ਕਿ ਜਿਹੜਾ ਤੁਹਾਡਾ ਪਿਆਰ ਹੈ ਉਹ ਇਹਨਾਂ ਨੂੰ ਬਾਰ-ਬਾਰ ਖਿੱਚ ਕੇ ਲੈ ਕੇ ਆਏਗਾ। ਇਨਸ਼ਾਅੱਲਾ ਮਹਾਰਾਜ ਕਰਮ ਕਰਨ ਦੇ ਔਰ ਇਹਨਾਂ ਦਾ ਵੀਜ਼ਾ ਦੁਬਾਰਾ ਮੇਰੇ ਮਾਲਕ ਜ਼ਰੂਰ ਲੈਣਾ ਹੈ, ਕਿਉਂਕਿ ਮੁਲਾਕਾਤਾਂ ਹੋਣੀਆਂ ਹੀ ਹੋਣੀਆਂ ਨੇ। ਤੇ ਜਦੋਂ ਇਹ ਆਉਣਗੇ ਅਸੀਂ ਫਿਰ ਜ਼ਿੰਦਾ ਦਿਲੀ ਦੇ ਲੋਕ ਹਾਂ। ਲਾਹੌਰ ਕੁਝ ਤੁਹਾਨੂੰ ਆਪ ਨੂੰ ਪਤਾ ਜ਼ਿੰਦਾ ਦਿਲਾਂ ਦਾ ਸ਼ਹਿਰ ਹੈ, ਤੇ ਅਸੀਂ ਜ਼ਰੂਰ ਇਹਨਾਂ ਨੂੰ ਵੈਲਕਮ ਕਰਾਂਗੇ, ਸਤ ਬਿਸਮਿਲ੍ਲਾ ਜੀਆਂ ਨੂੰ ਆਖਾਂਗੇ। ਲਓ ਜੀ, ਇਹ ਭੱਟੀ ਸਾਹਿਬ ਦੀਆਂ ਵੀ ਗੱਲਾਂ ਤੁਸੀਂ ਸੁਣੀਆਂ। ਸਾਡੇ ਸਰਦਾਰ ਵੀਰ ਜਿਹੜੇ ਆਏ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਸਾਂਝੀ ਕੀਤੀ ਹੈ। ਤੇ ਅਸੀਂ ਮਿਲਨੇ ਆ ਦੁਬਾਰਾ ਇੱਕ ਨਵੇਂ ਐਪੀਸੋਡ ਦੇ ਨਾਲ। ਬਹੁਤ ਸ਼ੁਕਰੀਆ ਤੁਹਾਡਾ।